ਬੰਦਿਆ ਇੱਕ ਦਿਨ ਮਰ ਜਾਵੇਂਗਾ, ਲੋਕੀ ਤੇਰਾ ਨਹੀਂ ਤੇਰੇ ਜਨਾਜ਼ੇ ਦਾ ਪੁੱਛਣਗੇ। ਦੁੱਖਾਂ ਪਰੇਸ਼ਾਨੀਆਂ ਤੋਂ, ਬਿਮਾਰੀਆਂ ਤੋਂ ਜਾਨ ਛਡਾ ਜਾਏਗਾ। ਤੂੰ ਬੇਹਿੱਸ ਪਿਆ ਹੋਵੇਂਗਾ, ਤੇਰੇ ਕੱਪੜੇ ਕੱਟ ਕੇ ਲਾਉਣਗੇ, ਤੈਨੂੰ ਨਵਾਉਣਗੇ, ਤੇਰੇ 'ਚ ਇੰਨੀ ਸਖਤ ਨਹੀਂ ਹੋਣੀ, ਤੂੰ ਹਿੱਲ ਵੀ ਨਹੀਂ ਸਕਣਾ। ਨਵਾ ਧਵਾ ਕੇ ਕਫਨ ਪਵਾ ਕੇ ਤੇਰੇ ਯਾਰ ਬੇਲੀ ਸੱਜਣ ਮਿੱਤਰ ਰਿਸ਼ਤੇਦਾਰ ਤੇਰੇ ਆਪਦੇ ਤੇਰੇ ਬਗਾਨੇ ਤੇਰਾ ਜਨਾਜ਼ਾ ਪੜ੍ਹਨਗੇ। ਚੰਗੀ ਤਰ੍ਹਾਂ ਤੇਰੀ ਕਬਰ ਨੂੰ ਠੱਪ ਕੇ ਆਉਣਗੇ, ਉੱਤੇ ਕੰਡੇ ਕੁੰਡੇ ਰੱਖ ਕੇ ਆਉਣਗੇ। ਘਰ ਆਉਂਦਿਆਂ ਤੇਰੀ ਜਾਇਜ਼ ਨਜਾਇਜ਼ ਕਮਾਈ ਦੇ ਨਾਲ ਬਣਾਈ ਹੋਈ ਦੌਲਤ ਦੀਆਂ ਵੰਡੀਆਂ ਪੈਣੀਆਂ ਸ਼ੁਰੂ ਹੋ ਜਾਣਗੀਆਂ। ਉਹ ਸੁਲ੍ਹਾ ਸਫਾਈ ਨਾਲ ਹੋਣ ਜਾਂ ਡਾਂਗਾ ਸੋਟਿਆਂ ਦੇ ਨਾਲ ਹੋਣ। ਫਿਰ ਤੇਰੀਆਂ ਜੁੱਤੀਆਂ ਕੱਪੜੇ ਤੇਰੇ ਇਸਤੇਮਾਲ ਦੀਆਂ ਸ਼ੈਵਾਂ ਘਰ ਵਿੱਚ ਉਹਨਾਂ ਨੂੰ ਭਾਰੀਆਂ ਲੱਗਣ ਲੱਗ ਪੈਣਗੀਆਂ। ਉਹ ਸਾਰੀਆਂ ਚੁੱਕ ਕੇ ਗਰੀਬਾਂ ਨੂੰ ਦੇ ਦੇਣਗੇ, ਕਿਸੇ ਨੂੰ ਦੇ ਦੇਣਗੇ, ਕੋਈ ਜ਼ਾਇਆ ਕਰ ਦੇਣਗੇ, ਕੋਈ ਸਿੱਟ ਦੇਣਗੇ, ਤਾਂ ਕਿ ਤੇਰੇ ਅਸਰਾਤ ਉਸ ਘਰ ਦੇ ਵਿੱਚੋਂ ਖਤਮ ਹੋ ਜਾਣ। ਜਿਨ੍ਹਾਂ ਵਾਸਤੇ ਤੂੰ ਹੁਣ ਤਾਈਂ ਖਪਿਆ, ਤੂੰ ਜਾਇਜ਼ ਨਜਾਇਜ਼ ਕਮਾਈ ਇਕੱਠੀ ਕੀਤੀ, ਉਹ ਸਾਰੇ ਤੇਰੇ ਮਰਨ ਦਾ ਇੰਤਜ਼ਾਰ ਹੀ ਕਰਦੇ ਸਨ। ਉਸ ਤੋਂ ਬਾਅਦ ਉਹ ਜਾਇਦਾਦ ਜੋ ਕੁਛ ਤੇਰਾ ਸੀ ਉਹਨੂੰ ਉਹ ਆਪਦੇ ਹਿਸਾਬ ਨਾਲ ਖਰਚ ਕਰਨਗੇ। 1-2 ਮਹੀਨਿਆਂ ਦੇ ਵਿੱਚ ਤੈਨੂੰ ਭੁੱਲ ਜਾਣਗੇ। ਸਾਲ ਬਾਅਦ ਕਿਤੇ ਕੋਈ ਖਤਮ ਦਵਾ ਦਿਆ ਕਰਨਗੇ। ਸੋਚਣ ਦੀ ਗੱਲ ਇਹ ਹੈਗੀ ਆ ਕਿ ਤੇਰਾ ਹੁਸਨ, ਤੇਰੀ ਜਵਾਨੀ, ਜ਼ਰ ਜ਼ਨ, ਜ਼ਮੀਨ, ਕੋਠੀਆਂ, ਕਾਰਾਂ, ਬੰਗਲੇ, ਬੀਵੀ, ਬੱਚੇ, ਆਪਦੇ ਬਗਾਨੇ ਸਾਰੇ ਇੱਥੇ ਦੇ ਇੱਥੇ ਰਹਿ ਜਾਣਗੇ। ਤੇਰੇ ਨਾਲ ਸਿਰਫ ਤੇਰੇ ਅਮਲਾਂ ਨੇ ਜਾਣਾ ਸੀ। ਤੇ ਜੇ ਤੇਰੇ ਅਮਲ ਚੰਗੇ ਹੋਏ ਤੇ ਕਬਰ ਵੀ ਤੇਰੇ ਵਾਸਤੇ ਜੰਨਤ ਦੇ ਬਾਗਾਂ 'ਚੋਂ ਇੱਕ ਬਾਗ ਬਣ ਜਾਏਗੀ। ਤੇ ਜੇ ਤੇਰੇ ਅਮਲ ਮੰਦੇ ਹੋਏ ਤੇ ਦੋਜ਼ਖ ਦੇ ਖੱਡੇ ਦੇ ਵਿੱਚੋਂ ਇੱਕ ਖੱਡਾ ਤੇਰੀ ਕਬਰ ਬਣ ਜਾਏਗੀ। ਅੱਛਾ ਯਾਰ, ਅਗਰ ਮੇਰੀ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤੇ ਇਹਨੂੰ ਲਾਈਕ ਕਰ ਦਿਆ ਕਰੋ, ਇਹਨੂੰ ਸ਼ੇਅਰ ਕਰ ਦਿਆ ਕਰੋ। ਫੇਸਬੁੱਕ ਦੇ ਉੱਤੇ ਮੇਰਾ ਪੇਜ ਮਹਿਮੂਦ ਅਖਤਰ ਦਾ, ਉਹਨੂੰ ਫਾਲੋ ਕਰ ਲਿਆ ਜੇ। YouTube ਤੇ ਮੇਰਾ ਚੈਨਲ ਪੰਜਾਬੀ ਡੇਰਾ 1, ਉਹਨੂੰ ਸਬਸਕ੍ਰਾਈਬ ਕਰ ਲਿਆ ਜੇ। ਅੱਲਾ ਤੁਹਾਨੂੰ ਖੁਸ਼ ਰੱਖੇ, ਆਬਾਦ ਰਹੋ, ਹੱਸਦੇ ਵਸਦੇ ਰਹੋ। ਅੱਲਾ ਹਾਫਿਜ਼।